हक सच समाज ते सियासत, धर्म करम फर्ज ही इबादत। यह है तुहाडी आवाज दी ताकत। पंजाबी रेडियो USA। पंजाबी रेडियो USA। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪੰਜਾਬੀ ਰੇਡੀਓ USA ਸੁਣ ਰਹੇ ਸਾਡੇ ਸਾਰੇ ਹੀ ਮਾਣਯੋਗ ਸਰੋਤਿਆਂ ਨੂੰ ਜੀ ਆਇਆਂ ਨੂੰ ਤੇ ਨਿੱਘੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਸਰੋਤੇ ਇੱਕ ਖਬਰ ਤੁਹਾਡੇ ਲਈ ਲੈ ਕੇ ਆਏ ਹਾਂ। ਸ਼ਾਇਦ ਜਿਹੜੇ ਇੰਟਰਨੈਟ ਦੇ ਉੱਪਰ ਤੁਸੀਂ ਇਸ ਚੀਜ਼ ਬਾਰੇ ਸੁਣਿਆ ਵੀ ਹੋਏਗਾ, ਇਸ ਖਬਰ ਬਾਰੇ ਸੁਣਿਆ ਵੀ ਹੋਏਗਾ, ਪਰ ਫਿਰ ਵੀ ਮੈਜੋਰਿਟੀ ਮੀਡੀਆ ਦੇ ਵਿੱਚ ਇਹਦੀ ਕਵਰੇਜ ਨਾ ਹੋਣ ਕਰਕੇ ਅਸੀਂ ਜਿਹੜੀ ਅੱਜ ਦੀ ਜਿਹੜੀ ਤੁਹਾਡੇ ਸਾਹਮਣੇ ਨਿਊਜ਼ ਲੈ ਕੇ ਆ ਰਹੇ ਹਾਂ, ਮੋਹਾਲੀ ਤੋਂ ਲੈ ਕੇ ਆ ਰਹੇ ਹਾਂ, ਜਿੱਥੇ ਸਰਦਾਰ ਗੁਰਬਖਸ਼ ਸਿੰਘ ਖਾਲਸਾ ਭੁੱਖ ਹੜਤਾਲ ਦੇ ਉੱਤੇ ਬੈਠੇ ਹੋਏ ਆ। ਅਤੇ ਉਹਨਾਂ ਦਾ ਕਾਰਨ ਕੀ ਹੈ ਬਹਿਣ ਦਾ? ਜਿਹੜੇ ਸਾਡੇ ਸਿੰਘ ਜੇਲ੍ਹਾਂ ਦੇ ਵਿੱਚ ਆਪਣੀ ਸਜ਼ਾ ਪੂਰੀ ਕਰ ਚੁੱਕੇ ਆ, ਪਰ ਉਹਨਾਂ ਦੀ ਕੋਈ ਰਿਹਾਈ ਨਹੀਂ ਹੋਈ। ਸਰਕਾਰ ਦੇ ਮੂਹਰੇ ਪ੍ਰੋਟੈਸਟ ਦੇ ਤੌਰ ਦੇ ਉੱਤੇ ਪਿਛਲੇ 11 ਦਿਨਾਂ ਤੋਂ 14 ਨਵੰਬਰ ਦੇ ਉੱਤੋਂ ਉਹ ਬੈਠੇ ਹੋਏ ਆ। ਆਪਾਂ ਥੋੜ੍ਹੇ ਸਮੇਂ ਦੇ ਵਿੱਚ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਅਤੇ ਗੱਲਬਾਤ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਜਾਣਕਾਰੀ ਦੇ ਦਾਂ ਕਿ ਸਰਦਾਰ ਗੁਰਬਖਸ਼ ਸਿੰਘ ਖਾਲਸਾ ਹਰਿਆਣੇ ਤੋਂ ਕੁਰੂਕਸ਼ੇਤਰ ਤੋਂ ਬਿਲੋਂਗ ਕਰਦੇ ਹੈਗੇ ਆ ਅਤੇ ਉਹ ਕੁਝ ਸਮਾਂ ਜੇਲ੍ਹ ਦੇ ਵਿੱਚ ਰਹੇ ਆ। ਅਤੇ ਜਿਹੜੇ ਸਿੰਘ ਹੈਗੇ ਉਹਨਾਂ ਦੇ ਨਾਲ ਉਹਨਾਂ ਦੀ ਮੁਲਾਕਾਤਾਂ ਹੋਈਆਂ, ਗੱਲਬਾਤ ਹੋਈ ਅਤੇ ਉਹਨਾਂ ਨੇ ਇਹ ਚੀਜ਼ ਨੂੰ ਨੋਟ ਕੀਤਾ ਕਿ ਉਹਨਾਂ ਆਪਣੀਆਂ ਜਿੰਨੀਆਂ ਨਿਰਧਾਰਿਤ ਸਜ਼ਾਵਾਂ ਹੈਗੀਆਂ ਉਹਨਾਂ ਨੂੰ ਪੂਰੀਆਂ ਕਰਨ ਦੇ ਬਾਵਜੂਦ ਉਹਨਾਂ ਨੂੰ ਜੇਲ੍ਹ 'ਚੋਂ ਰਿਹਾ ਨਹੀਂ ਕੀਤਾ ਜਾ ਰਿਹਾ, ਜਿਹਦੇ ਕਰਕੇ ਉਹਨਾਂ ਇਹ ਜਿਹੜਾ ਕਦਮ ਹੈਗਾ ਚੁੱਕਿਆ। ਆਓ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਸਭ ਤੋਂ ਪਹਿਲਾਂ ਤਾਂ ਮੇਰੀ ਨਿਮਾਣੇ ਦਾਸ ਜੀ ਸਰਬੱਤ ਸਾਧ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਵਾਨ ਹੋਵੇ ਜੀ। ਮੈਂ ਨਿਮਾਣਾ ਦਾਸ ਗੁਰਬਖਸ਼ ਸਿੰਘ ਖਾਲਸਾ ਹਰਿਆਣਾ ਜੀ। ਮੇਰਾ ਮੈਸੇਜ ਕੌਮ ਨੂੰ ਇਹ ਆਇਆ ਵੀ ਸਾਡੇ ਨਾਲ ਧੱਕੇ ਤਾਂ ਹਰ ਵਾਰੀ ਹੋਏ ਨੇ ਜੀ, ਪਰ ਹੁਣ ਇੱਕ ਅਜੀਬ ਧੱਕਾ ਜਿਹੜਾ ਸਾਡੇ ਤੋਂ ਬਰਦਾਸ਼ਤ ਨਹੀਂ ਹੋਇਆ ਜੀ ਕਿ ਜਿਹੜੀ ਸਰਕਾਰ ਨੇ ਸਾਨੂੰ ਦਿੱਤੀਆਂ ਹੋਈਆਂ ਸਾਡੇ ਸਿੰਘਾਂ ਨੂੰ ਸਜ਼ਾਵਾਂ ਨੇ ਉਹ ਪੂਰੀਆਂ ਕਰ ਲਈਆਂ ਨੇ ਜੀ। 6-6 ਸਾਲ ਫਾਲਤੂ ਹੋ ਗਏ ਨੇ, ਲੇਕਿਨ ਸਰਕਾਰ ਜਿਹੜੀ ਆ ਉਹਦੇ ਕੰਨ ਨਹੀਂ ਖੁੱਲ ਰਹੇ ਜੀ। ਉਹ ਇਸ ਪਾਸੇ ਧਿਆਨ ਨਹੀਂ ਦਿੰਦੀ। ਜਦੋਂ ਨਾ ਕੋਈ ਹੋਰ ਹੀਲਾ ਵਸੀਲਾ ਸਾਡਾ ਨਹੀਂ ਰਿਹਾ ਤੇ ਅਸੀਂ ਇਸ ਮਾਰਗ ਨੂੰ ਅਪਣਾਇਆ ਹੈ ਜੀ ਵੀ ਅਸੀਂ ਕਿਸੇ ਤਰ੍ਹਾਂ ਵੀ ਜੋ ਵੀ ਮਰਜ਼ੀ ਹੋਏ ਆਪਾਂ ਇਹਨਾਂ ਸਿੰਘਾਂ ਨੂੰ ਰਿਹਾ ਕਰਨਾ ਹੈ ਜੀ, ਕਰਵਾਉਣਾ ਸਰਕਾਰ ਤੋਂ ਹਰ ਹੀਲੇ ਜੀ ਜੀ। ਤੇ ਮੇਰੀ ਸਿੱਖ ਜਗਤ ਨੂੰ ਬੇਨਤੀ ਹੈ, ਦੇਸ਼ ਵਿਦੇਸ਼ ਵਿੱਚ ਵਸਦੇ ਹੋਏ ਸਿੱਖਾਂ ਨੂੰ, ਜਿਹੜੇ ਗੁਰੂ ਗੋਬਿੰਦ ਸਿੰਘ ਦੇ ਆਪਣੇ ਆਪ ਨੂੰ ਸਿੱਖ ਕਹਾਉਂਦੇ ਹਨ ਜੀ, ਜਿਨ੍ਹਾਂ ਦੇ ਅੰਦਰ ਕੌਮ ਦਾ ਦਰਦ ਹੈ, ਜਿਹੜੇ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ, ਬਾਬਾ ਅਜੀਤ ਸਿੰਘ ਦੇ ਭਰਾ ਨੇ, ਉਹ ਥੋੜੇ ਜਾਗਣ ਜੀ, ਤਾਂ ਕਿ ਆਪਾਂ ਜਿਹੜੇ ਸਾਡੇ ਨਾਲ ਧੱਕੇ ਹੋ ਰਹੇ ਨੇ ਉਹਨਾਂ ਦਾ ਇਨਸਾਫ ਇਹਨਾਂ ਤੋਂ ਲੈ ਸਕੀਏ ਜੀ। ਬੇਨਤੀ ਇਹ ਆ ਵੀ ਸਾਡਾ ਜਿਹੜਾ ਮੇਨ ਮੁੱਦਾ ਇਹੀ ਹੈ ਵੀ ਆਪਾਂ ਅਰਦਾਸ ਕਰਕੇ ਗੁਰਦੁਆਰਾ ਸਾਹਿਬ ਹੁਕਮਨਾਮਾ ਲੈ ਕੇ ਸੰਗਤਾਂ ਦੇ ਵਿੱਚ ਅਰਦਾਸ ਕੀਤੀ ਹੈ ਜੀ, ਤੇ ਇਸ ਅਰਦਾਸ ਨੂੰ ਹੀ ਨੇਪਰੇ ਚੜਾਉਣਾ ਹੈ। ਜਾਂ ਤਾਂ ਸਿੰਘ ਰਿਹਾ ਹੋਣਗੇ ਤੇ ਜਾਂ ਭਾਣਾ ਵਰਤੂਗਾ। ਵਾਹਿਗੁਰੂ ਜੀ। ਤੇ ਭਾਈ ਸਾਹਿਬ ਇੱਕ ਸਵਾਲ ਇਹਦੇ ਵਿੱਚ ਮੈਂ ਤੁਹਾਨੂੰ ਇਹ ਪੁੱਛਣਾ, ਤੁਹਾਨੂੰ ਕਿੰਨੇ ਦਿਨ ਹੋ ਗਏ ਆ ਇੱਥੇ ਪ੍ਰੋਟੈਸਟ ਦੇ ਉੱਤੇ ਬੈਠੇ ਆ? ਇਹ ਭਾਈ ਸਾਹਿਬ ਜੀ 11 ਦਿਨ ਹੋ ਗਏ। ਆਪਾਂ ਪਹਿਲਾਂ ਇੱਥੇ ਰੋਸ ਮਾਰਚ ਕੱਢਿਆ ਸੀ, ਇੱਕ ਮਾਰਚ 'ਚ ਮੰਗ ਪੱਤਰ ਦੇ ਕੇ ਸਰਕਾਰ ਨੂੰ ਫਿਰ ਬੈਠੇ ਸੀ। 14 ਨਵੰਬਰ ਤੋਂ ਬੈਠੇ ਹਾਂ ਜੀ ਆਪਾਂ ਜੀ। ਤੇ ਕੋਈ ਹੋਰ ਜਥੇਬੰਦੀ ਤੁਹਾਡੇ ਨਾਲ ਤੁਹਾਡੇ ਨਾਲ ਲੱਗੀ ਹੋਈ ਹੈ ਜੀ? ਹਾਂਜੀ ਹਾਂਜੀ, ਇਸ ਵੇਲੇ ਸਾਰੀ ਸਤਿਗੁਰੂ ਦੀ ਕਿਰਪਾ ਜੀ, ਸਾਰੀਆਂ ਜਥੇਬੰਦੀਆਂ ਦਾ ਬੜਾ ਭਾਰਵਾਂ ਹੁੰਗਾਰਾ ਮਿਲ ਰਿਹਾ। ਹੁਣ ਵੀ ਮੇਰੇ ਕੋਲ ਨਿਹੰਗ ਸਿੰਘਾਂ ਦੇ ਜਥੇ ਆਏ ਹੋਏ ਨੇ ਜੀ, ਤੇ ਸਤਿਗੁਰ ਦੀ ਕਿਰਪਾ ਹੈ। ਇੱਥੋਂ ਜਥੇਦਾਰ ਸਾਹਿਬ ਮੱਕੜ ਮੁਕਤੀਵਾੜੀ ਵੀ ਹੋ ਕੇ ਚਲੇ ਗਏ ਨੇ। ਜਥੇਦਾਰ ਸਾਹਿਬ ਨੇ ਭਰੋਸਾ ਦਵਾਇਆ ਸੀ ਜੀ ਕਿ ਸਾਡੀ ਗੱਲ ਹੋ ਗਈ ਹੈ ਬਾਦਲ ਨਾਲ, ਅਸੀਂ ਸਵੇਰੇ ਕਾਨਫਰੰਸ ਕਰਕੇ ਤੇ ਉਹਨੂੰ ਉਹ ਕਰਾਂਗੇ ਵੀ ਤੁਸੀਂ ਜਲਦੀ ਹੋ, ਲੇਕਿਨ ਉਹਨਾਂ ਕੁਛ ਨਹੀਂ ਕੀਤਾ, ਝੂਠ ਬੋਲ ਕੇ ਚਲੇ ਗਏ ਸਾਰਾ ਇੱਥੇ ਜੀ। ਅੱਜ ਜੋ ਉਹਨਾਂ ਦਾ ਬਿਆਨ ਆਇਆ ਸੀ, ਮੈਂ ਤੁਹਾਨੂੰ ਥੋੜਾ ਅਪਡੇਟ ਦਿੰਦਾ ਜੇ ਤੁਹਾਡੇ ਕੋਲ ਅਪਡੇਟ ਨਾ ਹੋਏ। ਉਹਨਾਂ ਦਾ ਬਿਆਨ ਇਹ ਆਇਆ ਸੀ ਕਿ ਇਸ ਤਰ੍ਹਾਂ ਪ੍ਰੋਟੈਸਟ ਦੇ ਉੱਤੇ ਬਹਿਣਾ ਕੋਈ ਇਹਦਾ ਰਾਹ ਰਸਤਾ ਨਹੀਂ ਹੈਗਾ, ਇਸ ਤਰ੍ਹਾਂ ਇਹ ਚੀਜ਼ਾਂ ਰਿਜ਼ੋਲਵ ਨਹੀਂ ਹੁੰਦੀਆਂ। ਤੁਹਾਡਾ ਉਹਦੇ ਬਾਰੇ ਕੀ ਕਹਿਣਾ? ਉਹ ਕੱਲ ਪੜ੍ਹਿਆ ਸੀ, ਮਤਲਬ ਉੱਥੇ ਪੱਤਰਕਾਰਾਂ ਨੇ ਉਹਨਾਂ ਕੋਲ ਸਵਾਲ ਕੀਤਾ ਨਾ, ਕੱਲ ਪੰਜਾਂ ਸਿੰਘਾਂ ਦੀ ਮੀਟਿੰਗ ਸੀ ਜੀ ਜੀ ਜੀ, ਵੀ ਤੁਸੀਂ ਹੋਰ ਤਾਂ ਵਿਚਾਰ ਕਰ ਲਈ ਹੈ ਤੇ ਇਸ ਵਿਚਾਰ ਤੇ ਨਹੀਂ ਆਏ, ਤੇ ਉਹਨਾਂ ਕਿਹਾ ਵੀ ਇਸ ਮੁੱਦੇ ਦਾ ਭੁੱਖ ਹੜਤਾਲ ਕੋਈ ਹੱਲ ਨਹੀਂ ਹੈਗੀ ਜੀ। ਤੇ ਫਿਰ ਬੇਨਤੀ ਕਰਦਾ ਮੈਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਵੀ ਉਸ ਤੋਂ ਪਹਿਲਾਂ ਅਸੀਂ ਉੱਥੇ 4 ਵਾਰਾਂ ਜਾ ਕੇ ਇਹਨਾਂ ਪਰਿਵਾਰਾਂ ਨੇ ਆਪਣੇ ਮੰਗ ਪੱਤਰ ਅਕਾਲ ਤਖ਼ਤ ਸਾਹਿਬ ਨੂੰ ਦਿੱਤੇ ਨੇ ਕਿ ਸਾਡੇ ਬੱਚੇ ਛੁਡਾਓ ਜੇਲ੍ਹਾਂ ਤੋਂ, ਫਿਰ ਇਹਨਾਂ ਕਾਰਵਾਈ ਕਿਉਂ ਨਹੀਂ ਕੀਤੀ ਜੀ। ਇਹ ਅੱਜ ਲੱਗੇ ਆ ਵੀ ਇਹਦਾ ਇਹ ਹੱਲ ਨਹੀਂ ਹੈਗਾ। ਤੇ ਦਾਸ ਨੇ ਇਹਨਾਂ ਨੂੰ ਇਸ ਤੋਂ 15 ਦਿਨ ਪਹਿਲਾਂ ਜੀ 5 ਹੀ ਤਖ਼ਤਾਂ ਸਾਹਿਬਾਂ ਨੂੰ, ਜਥੇਦਾਰ ਨੂੰ ਮੈਂ ਆਪਣੀ ਹੱਥਦਸਤੀ ਜਾ ਕੇ ਲੈਟਰ ਦਿੱਤਾ ਹੈ, ਤੇ ਬਾਕੀ 4 ਤਖ਼ਤਾਂ ਨੂੰ ਮੈਂ ਲੈਟਰ ਭੇਜਿਆ ਹੈ ਇਹਦੇ ਰਾਹੀਂ, ਡਾਕ ਰਾਹੀਂ ਜੀ ਜੀ। ਤੇ ਪੰਜੇ ਜਥੇਦਾਰਾਂ ਨੇ ਮੈਨੂੰ ਫੋਨ ਕੀਤਾ, ਆਨੰਦਗੜ੍ਹ ਨੇ ਫੋਨ ਕੀਤਾ ਸੀ, ਮੈਂ ਸ਼ਲਾਘਾ ਕਰਦਾ ਤੇਰੀ ਇਸ ਪ੍ਰੋਗਰਾਮ ਦੀ ਜੀ ਜੀ।
ਤੇ ਜੇ ਜਥੇਦਾਰ ਸਾਹਿਬ ਅੱਜ ਕਹਿਣ ਵੀ ਇਹ ਭੁੱਖ ਹੜਤਾਲ ਦਾ ਹੀਲਾ ਨਹੀਂ ਕੋਈ, ਤੇ ਮੈਨੂੰ ਬਾਬਾ ਜੀ ਮੈਂ ਇੱਕ ਬੇਨਤੀ ਕਰ ਰਿਹਾ ਕਿ ਮੇਨ ਮੁੱਦਾ ਸਾਡਾ ਜਿਹੜਾ ਨਾ ਜਿੱਥੋਂ ਸਟਾਰਟ ਹੋਇਆ, ਜਿਸ ਦਿਨ ਭਾਈ ਦਿਲਾਵਰ ਸਿੰਘ ਦੀ ਬਰਸੀ ਸੀ ਅਕਾਲ ਤਖ਼ਤ ਸਾਹਿਬ ਤੇ ਜੀ, ਉੱਥੇ ਦਾਸ ਨੇ ਇੱਕ ਵੱਡਾ ਮੈਟਰ, ਛੋਟਾ ਜਿਹਾ ਇੱਕ ਮੈਟਰ ਬਣਾ ਕੇ ਕੌਮ ਨੂੰ ਵੰਡਿਆ ਸੀ ਜੀ, ਕਿ ਅਸੀਂ ਇਹਨਾਂ ਸਿੰਘਾਂ ਦੀ ਰਿਹਾਈ ਕਰਵਾਉਣੀ ਹੈ, ਦੱਸੋ ਅਸੀਂ ਕੀ ਕਰੀਏ, ਭੁੱਖ ਹੜਤਾਲ ਕਰੀਏ ਜਾਂ ਕੋਈ ਹੋਰ ਹੀਲੇ ਦਾ ਸੁਝਾਅ ਦਿਓ। ਜੀ, ਤੇ ਕਾਫੀ ਸੰਗਤਾਂ ਨੇ ਬੇਨਤੀ, ਹੁਕਮ ਆਇਆ ਸੀ ਸੰਗਤਾਂ ਵੱਲੋਂ ਵੀ ਜੇ ਕਰਨਾ ਤੇ ਨਿਸ਼ਚੈ ਨਾਲ ਕਰਨਾ ਹੈ ਜੀ, ਵੀ ਅੱਗੇ ਵੀ ਭੁੱਖ ਹੜਤਾਲਾਂ ਹੋਈਆਂ ਨੇ ਤੇ ਮਜ਼ਾਕ ਨਾ ਹੋਏ। ਤੇ ਇਸ ਕਰਕੇ ਮੈਂ ਬੇਨਤੀ ਕਰਦਾ ਜਥੇਦਾਰ ਸਾਹਿਬ ਨੂੰ, ਅੱਜ ਕਹਿ ਰਹੇ ਨੇ ਉਦੋਂ ਸੁੱਤੇ ਹਨ, ਅੱਜ ਤੋਂ 3 ਮਹੀਨੇ ਪਹਿਲਾਂ। ਜੀ, ਜੀ, ਜੀ। ਪਰ ਇੱਕ ਗੱਲ ਹੋਰ ਵੀਰੋ ਯਾਦ ਰੱਖਣ ਵਾਲੀ ਹੈ ਕਿ ਜਥੇਦਾਰ ਜਿਹੜਾ ਸਾਡਾ ਇਹੀ ਸਤਿਕਾਰ ਕਰਦੇ ਆ, ਮੈਂ ਉਹਨੂੰ ਮੱਥਾ ਵੀ ਟੇਕਿਆ ਇੱਥੇ ਆਏ ਨੂੰ ਜੀ, ਪਰ ਜਥੇਦਾਰ ਅਕਾਲ ਤਖ਼ਤ ਸਾਹਿਬ ਦਾ ਨਹੀਂ ਹੈਗਾ, ਉਹ ਤਾਂ ਬਾਦਲ ਦਾ ਜਥੇਦਾਰ ਹੈ ਜੀ। ਇੱਥੇ ਉਹਦੇ ਗੋਡੀ ਹੱਥ ਲਾਉਣਾ ਚਾਹੀਦਾ। ਲੇਕਿਨ ਉਹ ਜਥੇਦਾਰ ਸਾਡੀ ਜਿਹੜੀ ਹੈ ਨਾ ਇੱਕ ਇੰਨੀ ਉੱਚੀ ਸੰਸਥਾ ਨੂੰ ਜਿਹੜੀ ਹੈ ਮੈਂ ਕਹਿੰਦਾ ਵੀ ਬਹੁਤ ਆਪਾਂ ਕਿਰਪਾਨ ਹੋ ਗਏ ਹਾਂ ਕਿ ਇਹ ਜਥੇਦਾਰ ਸਾਹਿਬ ਬਾਦਲ ਦੇ ਗੋਡਿਆਂ ਨੂੰ ਹੱਥ ਲਾਉਂਦੇ ਨੇ। ਜੀ, ਜੀ, ਜੀ। ਤੇ ਇਹ ਬੇਨਤੀ ਹੈ ਮੇਰੀ ਕੌਮ ਨੂੰ ਵੀ ਕੌਮ ਥੋੜੀ ਜਾਗੇ, ਆਪਣੇ ਸੁੱਖਾਂ ਨੂੰ ਤਿਆਗੋ। ਜੇ ਪਹਿਲਾਂ ਸਿੰਘ ਜੰਗਲਾਂ 'ਚ ਰਹਿੰਦੇ ਹਨ ਤੇ ਤਤਪਰ ਰਹਿੰਦੇ ਹਨ ਜੀ, ਤੇ ਜਿਹੜੀ ਮਹਿਲ ਮਾੜੀਆਂ ਕੋਠੀਆਂ ਬਖਸ਼ੀਆਂ ਸੱਚੇ ਪਾਤਸ਼ਾਹ ਨੇ, ਦਾਤ ਪਰਮੇਸ਼ਰ ਦੀ, ਜੇ ਸਿੱਖੀ ਸਾਬਤ ਰਹੇਗੀ ਤੇ ਸਭ ਕੁਝ ਰਹਿ ਜਾਊਗਾ, ਸਿੱਖੀ ਨਾ ਰਹੀ ਤੇ ਮਹਿਲ ਮਾੜੀਆਂ ਲੱਭਣੀਆਂ ਨਹੀਂ ਵੀ ਗਈਆਂ ਕਿੱਧਰ ਹੈ। ਜੀ, ਜੀ, ਜੀ। ਤੇ ਮੇਰੀ ਸਾਰੇ ਦੇਸ਼ ਵਿਦੇਸ਼ ਵਾਸਤੇ ਸਿੰਘਾਂ ਨੂੰ ਇਹ ਬੇਨਤੀ ਹੈ ਵੀ ਆਪਾਂ ਤਤਪਰ ਹੋਈਏ, ਆਪਣੇ ਹੱਕ ਲੈਣੇ। ਭੀਖ ਨਹੀਂ ਮੰਗਦਾ ਸਿੱਖ, ਕਿਸੇ ਤੋਂ ਹੱਕ ਮੰਗਦੇ ਆ, ਦਿੱਤੀਆਂ ਹੋਈਆਂ ਸਜ਼ਾਵਾਂ ਪੂਰੀਆਂ ਕਰ ਲਈਆਂ ਨੇ ਜੀ। ਤੇ ਜਿਨ੍ਹਾਂ ਨੇ ਉੱਚੀਆਂ ਉੱਚੀਆਂ ਬਾਹਾਂ ਕਰਕੇ ਨਾਅਰੇ ਲਾਏ ਹੋਏ ਆ ਵੀ ਅਸੀਂ ਅਨੰਦਪੁਰ ਸਾਹਿਬ ਦਾ ਮਤਾ ਲੈਣਾ ਹੈ, ਅੱਜ ਕਿੱਥੇ ਨੇ। ਮੈਨੂੰ ਇੱਕ ਹੋਰ ਬੜਾ ਦੁੱਖ ਦੀ ਗੱਲ ਹੈ, ਮੈਂ ਇਹ ਗੱਲ ਨਾ ਸਾਰਿਆਂ ਨਾਲ ਸਾਂਝੀ ਕਰਦਾ ਜੀ, ਵੀ ਜਿਹੜੇ ਸਿੰਘਾਂ ਨੇ ਸੰਤ ਬਾਬਾ ਜਰਨੈਲ ਸਿੰਘ ਜੀ ਦੇ ਜਕਾਰਿਆਂ ਤੇ ਬਾਹਾਂ ਖੜੀਆਂ ਨੇ, ਉਹ ਸਾਰੇ ਅਜੇ ਸ਼ਹੀਦ ਨਹੀਂ ਹੋਏ ਜੀ। ਉਹਨਾਂ ਦੇ ਵਿੱਚੋਂ ਬਹੁਤ ਸਾਰੀ ਗਿਣਤੀ ਦੇ ਵਿੱਚ ਅਜੇ ਸਿੱਖ ਚੜ੍ਹਦੀ ਕਲਾ, ਸਿੰਘ ਚੜ੍ਹਦੀ ਕਲਾ ਵਿੱਚ ਨੇ। ਉਹ ਕਿਉਂ ਨਹੀਂ ਆਪਣੇ ਆਪ ਨੂੰ ਤਤਪਰ ਕਰਦੇ? ਸੰਤ ਕਹਿੰਦੇ ਹਨ, ਮਹਾਂਪੁਰਖ ਕਹਿੰਦੇ ਹੁੰਦੇ ਸੀ ਵੀ ਇੱਥੋਂ ਕੀਤਾ ਹੋਇਆ ਵਚਨ ਕਦੇ ਮਾਫ ਨਹੀਂ ਹੋਏਗਾ, ਜਿਹੜਾ ਮੁਕਰੇਗਾ। ਜੀ। ਤੇ ਮੈਂ ਕਹਿੰਦਾ ਵੀ ਇਸ ਨਾਲੋਂ ਹੋਰ ਵੱਡੀ ਗੱਲ ਕੀ ਹੋ ਸਕਦੀ ਸਾਡੇ ਵਾਸਤੇ। ਜੀ, ਜੀ। ਨਿਮਾਣਾ ਦਾਸ ਤੇ ਸੰਤ ਬਾਬਾ ਜਰਨੈਲ ਸਿੰਘ ਦਾ ਇੱਕ, ਜੇ ਮੈਂ ਕਹਾਂ ਨਾ ਵੀ ਉਹਨਾਂ ਦਾ ਇੱਕ ਰੋਮ ਵੀ ਮੇਰਾ ਉਹਨਾਂ ਦਾ ਰਿਣੀ ਹੈ। ਮੈਂ ਉਹਨਾਂ ਦੇ ਬਚਨਾਂ ਦੇ ਚੱਲ ਕੇ ਇਸ ਮਾਰਗ ਨੂੰ ਅਪਣਾਇਆ ਹੈ, ਮੈਨੂੰ ਕੋਈ ਦੁੱਖ ਨਹੀਂ ਹੈਗਾ ਜੀ, ਨਾ ਮੈਂ ਦੁੱਖ ਮੰਨ ਰਹੀ ਹਾਂ। ਭਾਣੇ ਤੇ ਹੋਏਗਾ ਜੋ ਵੀ ਹੋਏਗਾ। ਤੇ ਸਾਰੇ ਸਿੱਖ ਜਗਤ ਨੂੰ ਮੇਰੀ ਬੇਨਤੀ ਆ, ਆਪਾਂ ਕੌਮ ਦੀ ਚੜ੍ਹਦੀ ਕਲਾ ਵਾਸਤੇ ਸਾਰੇ ਆਪੋ ਆਪਣੀ ਘਰਾਂ 'ਚ ਗੁਰੂ ਘਰ ਦੇ ਵਿੱਚ ਅਰਦਾਸਾਂ ਬੇਨਤੀਆਂ ਕਰੀਏ ਜੀ, ਕਿ ਸਤਿਗੁਰ ਕਿਰਪਾ ਕਰੇ ਕਿ ਸਾਡੀ ਕੌਮ ਨੂੰ ਜਾਗ ਆ ਜੇ। ਉਹ ਨਾ ਹੋਏ ਕਿ ਕਿਤੇ ਵੇਲਾ ਲੰਘ ਗਿਆ ਫਿਰ ਜਾਗਦੇ ਰਹੇ ਤੇ ਸਾਨੂੰ ਆਉਣ ਵਾਲਾ ਇਤਿਹਾਸ ਕਦੇ ਮਾਫ ਹੀ ਨਾ ਕਰੇ, ਜਿਹੜੀ ਜ਼ਿੰਮੇਵਾਰ ਆ। ਜੀ, ਬਿਲਕੁਲ। ਇਹ ਬੇਨਤੀ ਹੈ ਭਾਈ ਸਾਹਿਬ ਜੀ। ਜੀ, ਬਹੁਤ ਬਹੁਤ ਤੁਹਾਡਾ ਧੰਨਵਾਦ। ਤੇ ਜਿਹੜੀ ਗੱਲ ਹੈਗੀ ਆ, ਅਸੀਂ ਕੋਸ਼ਿਸ਼ ਕਰਾਂਗੇ ਮੀਡੀਆ ਦੇ ਵਿੱਚ ਦੇਣ ਦੀ, ਤੇ ਜਥੇਦਾਰ ਸਾਹਿਬ ਨੂੰ ਜਿਹੜੇ ਅਕਾਲੀ ਦਲ ਦੇ ਸਰਪ੍ਰਸਤ ਹੈਗੇ ਆ ਉਹਨਾਂ ਨੂੰ ਵੀ ਭੇਜਣ ਦੀ। ਤੇ ਭਾਈ ਸਾਹਿਬ ਬਹੁਤ ਬਹੁਤ ਤੁਹਾਡਾ ਧੰਨਵਾਦ ਸਾਡੇ ਲਈ ਸਮਾਂ ਕੱਢਣ ਦੇ ਲਈ। ਇੱਕ ਬੇਨਤੀ ਮੇਰੀ ਰਹਿ ਗਈ ਆ ਬਈ, ਸਾਰੇ ਜਗਤ ਨੂੰ ਇਹ ਨਾ ਕੱਟ ਦਿਓ। ਇਹਦੇ ਵਿੱਚੋਂ ਜਗਤਾਰ ਸਿੰਘ ਹਵਾਰੇ ਵੱਲੋਂ ਸਾਰੇ ਜਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਵੀਰ ਜੀ। ਤੇ ਸਰੋਤਿਓ, ਇਸੇ ਗੱਲਬਾਤ ਨੂੰ ਅਸੀਂ ਜਾਰੀ ਰੱਖਦੇ ਹਾਂ ਤੇ ਅਸੀਂ ਗੱਲਬਾਤ ਕਰਦੇ ਹਾਂ ਕੁਲਬੀਰ ਕੌਰ ਹੋਣਾ ਦੇ ਨਾਲ, ਜਿਨ੍ਹਾਂ ਦੇ ਨਾਮ ਦਾ ਤੁਸੀਂ ਜਾਣ ਪਛਾਣ ਦੇ ਮੁਤਾਜ ਨਹੀਂ ਹੈਗੇ, ਬਿਲਕੁਲ ਗੁਰ ਆਸਰਾ ਜਿਹੜਾ ਟਰਸਟ ਹੈਗਾ ਉਹਨਾਂ ਦੇ ਸਰਪ੍ਰਸਤ ਹੈਗੇ ਆ। ਤੇ ਕੁਲਬੀਰ ਕੌਰ ਜੀ, ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਕੁਲਬੀਰ ਕੌਰ ਜੀ, ਅਸੀਂ ਹੁਣੇ ਥੋੜਾ ਸਮਾਂ ਪਹਿਲਾਂ ਗੱਲਬਾਤ ਕਰ ਰਹੇ ਸੀ ਸਰਦਾਰ ਗੁਰਬਖਸ਼ ਸਿੰਘ ਖਾਲਸਾ ਹੋਣਾ ਦੇ ਨਾਲ, ਤੇ ਉਹਦੇ ਸੰਬੰਧ ਦੇ ਵਿੱਚ ਅਸੀਂ ਤੁਹਾਡੇ ਕੋਲ ਜਾਣਕਾਰੀ ਲੈਣੀ ਚਾਹਾਂਗੇ ਕਿਉਂਕਿ ਉਹਨਾਂ ਕੋਲ ਸਮਾਂ ਥੋੜਾ ਹੋਣ ਕਰਕੇ ਆਪਾਂ ਉਹਨਾਂ ਦੇ ਨਾਲ ਜ਼ਿਆਦਾ ਗੱਲਬਾਤ ਨਹੀਂ ਕੀਤੀ। ਤੇ ਤੁਸੀਂ ਬਰੀਫਲੀ ਇਹ ਦੱਸੋਗੇ ਕਿ ਕਿਹੜੇ ਸਿੰਘਾਂ ਨੂੰ ਉਹ ਮਿਲੇ ਸੀ, ਕਿਹੜੇ ਸਿੰਘਾਂ ਦੇ ਕਰਕੇ ਉਹਨਾਂ ਜਿਹੜਾ ਆਪਣੀ ਇਹ ਸਟੈਪ ਜਿਹੜਾ ਭੁੱਖ ਹੜਤਾਲ ਵਾਲਾ ਚੱਕਿਆ? ਦੇਖੋ, ਉਦਾਂ ਤਾਂ ਇੰਡੀਆ ਦੇ ਵਿੱਚ ਕਾਫੀ ਜੇਲ੍ਹਾਂ ਦੇ ਵਿੱਚ ਸਿੰਘ ਹੈਗੇ ਆ, ਜਿਹਦਾ ਮੇਨ ਹੁਣ 4 ਸਿੰਘਾਂ ਦਾ ਉਹਨਾਂ ਨੇ ਇਸ਼ੂ ਲਿਆ ਹੈਗਾ ਆ। ਇੱਕ ਹੈਗੇ ਨੇ ਗੁਰਮੀਤ ਸਿੰਘ ਪਟਿਆਲੇ ਤੋਂ, ਲਖਵਿੰਦਰ ਸਿੰਘ ਹੈਗੇ ਉਹ ਵੀ ਪਟਿਆਲੇ ਤੋਂ ਹੈਗੇ ਆ, ਸ਼ਮਸ਼ੇਰ ਸਿੰਘ ਆ ਤੇ ਲਾਲ ਸਿੰਘ ਆ। ਇਹ 4 ਸਿੰਘਾਂ ਦੇ ਇਸ ਤਰ੍ਹਾਂ ਹੈਗਾ ਕਿ ਜਿਵੇਂ ਇੰਡੀਆ ਦਾ ਜਿਵੇਂ ਲਾਅ ਹੈਗਾ ਕਿ ਜੇ ਉਮਰ ਕੈਦ ਹੁੰਦੀ ਤਾਂ 14 ਸਾਲ ਕਟਾਉਂਦੇ ਹੈਗੇ ਆ ਇਹ ਡੇ ਨਾਈਟ ਪਾ ਕੇ ਜੀ। ਤੇ ਉਹਨਾਂ ਸਿੰਘਾਂ ਨੂੰ 19 ਸਾਲ ਤੋਂ ਉੱਪਰ ਸਮਾਂ ਹੋ ਗਿਆ ਤੇ ਉਹਨਾਂ ਨੂੰ ਕੋਈ ਵੀ ਜੋ ਇੱਕ ਇੰਡੀਆ ਦੇ ਲਾਅ ਮੁਤਾਬਕ ਵੀ ਪੈਰੋਲ ਵੀ ਮਿਲਦੀ ਹੈਗੀ ਆ, ਸਾਲ 'ਚ 2 ਵਾਰੀ ਕੁਛ ਦਿਨਾਂ ਦੀ, ਹਨਾ, 21 22 ਦਿਨ ਕੋ 28 ਦਿਨ ਵੀ ਮਿਲ ਜਾਂਦੀ ਆ ਜੀ। ਉਹਨਾਂ ਨੂੰ ਅੱਜ ਤੱਕ ਕੋਈ ਪੈਰੋਲ ਤੱਕ ਵੀ ਨਹੀਂ ਮਿਲੀ ਹੈਗੀ। ਈਵਨ ਕਿ ਉਹਨਾਂ ਦੇ ਜਿੱਦਾਂ ਘਰਦਿਆਂ ਦੇ ਵਿੱਚੋਂ ਕੁਛ ਬੱਚਿਆਂ ਦੇ ਜਿੱਦਾਂ ਮਾਂ ਕਿਸੇ ਦੀ ਚਲ ਗਈ ਸੰਸਾਰ ਤੋਂ, ਕਿਸੇ ਦਾ ਪਿਓ ਵੀ ਚਲਾ ਗਿਆ, ਲੇਕਿਨ ਉਹਨਾਂ ਨੂੰ ਉਹਨਾਂ ਦੇ ਮੂੰਹ ਦੇਖਣ ਤੱਕ ਵੀ ਇਜਾਜ਼ਤ ਨਹੀਂ ਦਿੱਤੀ ਇੰਡੀਆ ਗੌਰਮੈਂਟ ਨੇ। ਜੀ ਜੀ ਜੀ।
ਤੇ ਹੁਣ ਉਹਨਾਂ ਦੀ ਸਿੰਘਾਂ ਦੀ ਰਿਹਾਈ ਦੇ ਲਈ ਗੁਰਬਖਸ਼ ਸਿੰਘ ਨੇ ਭੁੱਖ ਹੜਤਾਲ ਰੱਖੀ ਹੋਈ ਆ। ਅੰਬ ਸਾਹਿਬ ਗੁਰਦੁਆਰਾ ਮੋਹਾਲੀ ਦੇ ਵਿੱਚ ਰੱਖੀ ਹੋਈ ਆ ਉਹਨਾਂ ਨੇ। ਅੱਜ ਉਹਨਾਂ ਨੂੰ 11ਵਾਂ ਦਿਨ ਆ ਉਸ ਭੁੱਖ ਹੜਤਾਲ ਨੂੰ। ਮਤਲਬ ਇੱਥੇ ਜਿੱਦਾਂ ਪੰਜਾਬ ਦੇ ਹਾਲਾਤ ਬੜੇ ਕੁਛ ਹੋਰ ਹੀ ਨੇ, ਨਾ ਤਾਂ ਕੋਈ ਜਿਹਨਾਂ ਨੂੰ ਆਪਾਂ ਜਾਂ ਪੰਥਕ ਸਰਕਾਰ ਜਾਂ ਬਾਦਲ ਸਰਕਾਰ ਕੋਈ ਵੀ ਦਰਜਾ ਦੇ ਲੋ, ਕੋਈ ਵੀ ਉਹਦੇ ਇਨਸਾਨ ਦੀ ਮਤਲਬ ਇਹ ਨਹੀਂ ਉਹਦੀ ਤੇ ਸਿਹਤ ਕਿੱਧਰ ਨੂੰ ਜਾ ਰਹੀ। ਇੱਕ ਤਾਂ ਚਲੋ ਕੋਈ ਉਹ ਨਹੀਂ ਗੁਰਬਖਸ਼ ਸਿੰਘ, ਇਹ ਮਸਲਾ ਵੀ ਜੈਨੂਅਨ ਆ ਤੇ ਜਿਹਨਾਂ ਦੀ ਸਜ਼ਾ ਪੂਰੀ ਹੋ ਗਈ ਉਹਨਾਂ ਨੂੰ ਕਿਸ ਕਰਕੇ ਰੱਖਿਆ ਗਿਆ ਹੈਗਾ ਆ। ਕੀ ਇੰਡੀਆ ਨੂੰ ਉਹਨਾਂ ਲੋਕਾਂ ਤੋਂ ਖਤਰਾ ਹੈਗਾ? ਕਿਉਂ ਨਹੀਂ ਉਹਨਾਂ ਨੂੰ ਰਿਹਾ ਕੀਤਾ ਜਾਂਦਾ? ਉਹਨਾਂ ਦੀਆਂ ਬੈਕਗਰਾਉਂਡ ਬਹੁਤ ਤਰਸਮਈ ਹੋ ਗਈਆਂ। ਜਿਵੇਂ ਐਗਜ਼ਾਮਪਲ ਤੌਰ ਤੇ ਮੈਂ ਗੁਰਮੀਤ ਸਿੰਘ ਦੀ ਦਿੰਨੀ ਆ। ਗੁਰਮੀਤ ਸਿੰਘ ਕੱਲਾ ਲੜਕਾ ਹੈਗਾ, 3 ਭੈਣਾਂ ਨੇ ਉਹਨਾਂ ਦੀਆਂ ਜੀ, ਤੇ ਉਹਨਾਂ ਦੇ ਫਾਦਰ ਦੀ ਵੀ ਏਦਾਂ ਹੀ ਐਕਸੀਡੈਂਟ 'ਚ ਡੈਥ ਹੋ ਗਈ ਜਦੋਂ ਇਹਦਾ ਕੇਸ ਲੜਦੇ ਤੇ ਹੁਣ 2 ਸਿਸਟਰ ਨੇ ਤਾਂ ਮੈਰਿਜ ਕਰਾ ਲਈ। ਇੱਕ ਸਿਸਟਰ ਦੀ ਏਜ ਵੀ ਜਿੱਦਾਂ ਕਿ ਜਿੰਨਾ ਚਿਰ ਮੇਰਾ ਵੀਰ ਬਾਹਰ ਨਹੀਂ ਆਉਂਦਾ ਮੈਂ ਮੈਰਿਜ ਨਹੀਂ ਕਰਨੀ ਹੈਗੀ। ਉਹ 35 ਸਾਲ ਦੀ ਹੋ ਚੁੱਕੀ ਹੈ ਇਸ ਟਾਈਮ ਜੀ। ਤੇ ਉਹਨਾਂ ਦੇ ਜਦੋਂ ਫਾਦਰ ਦੀ ਡੈਥ ਹੋਈ ਤਾਂ ਵੀ ਗੁਰਮੀਤ ਸਿੰਘ ਨੂੰ ਨਹੀਂ, ਲਖਵਿੰਦਰ ਦੇ ਮਾਤਾ ਦੀ ਡੈਥ ਹੋਈ ਉਹਨਾਂ ਨੂੰ ਕੋਈ ਬਾਹਰ ਨਹੀਂ ਲਿਆਂਦਾ ਗਿਆ। ਇਸ ਤਰ੍ਹਾਂ ਦੇ ਪੰਜਾਬ ਦੇ ਵਿੱਚ ਮਤਲਬ ਕਿ ਕਾਨੂੰਨ ਆ। ਸਿੱਖਾਂ ਲਈ ਕੁਛ ਹੋਰ ਆ, ਘੱਟ ਗਿਣਤੀਆਂ ਲਈ, ਖਾਸ ਕਰਕੇ ਸਿੱਖਾਂ ਲਈ। ਬਾਕੀ ਲੋਕਾਂ ਲਈ ਕੁਛ ਹੋਰ ਕਾਨੂੰਨ ਆ। ਜਿਵੇਂ ਹੁਣ ਦਿੱਲੀ ਦਾ ਤੁਸੀਂ ਸਾਰੇ ਜਾਣਦੇ ਆ 84 'ਚ ਕੀ ਸਾਡੇ ਨਾਲ ਵਾਪਰਿਆ, ਕੋਈ ਸਜ਼ਾ ਨਹੀਂ ਕਿਸੇ ਨੂੰ ਵੀ। ਜੀ ਬਿਲਕੁਲ, ਤੇ ਇਹ ਬਿਲਕੁਲ ਹਿਊਮਨ ਰਾਈਟਸ ਦੀ ਜਦੋਂ ਅਸੀਂ ਗੱਲਬਾਤ ਕਰਦੇ ਹਾਂ ਤੇ ਬਿਲਕੁਲ ਇਹ ਹਿਊਮਨ ਰਾਈਟਸ ਦੀ ਵਾਇਲੇਸ਼ਨ ਹੈਗੀ ਆ। ਤੇ ਬਹੁਤ ਬਹੁਤ ਧੰਨਵਾਦ ਕੁਲਬੀਰ ਕੌਰ ਜੀ ਜਿਹੜੀ ਇਹ ਗੱਲਬਾਤ ਹੈਗੀ ਆ ਸਾਂਝੀ ਕਰਨ ਦਾ। ਤੇ ਅਸੀਂ ਜਿਹੜੀ ਗੱਲਬਾਤ ਹੈਗੀ ਆ ਆਉਣ ਵਾਲੇ ਸਮੇਂ ਦੇ ਵਿੱਚ ਵੀ ਤੁਹਾਡੇ ਨਾਲ ਇਸ ਸੰਬੰਧ ਦੇ ਵਿੱਚ ਕਰਦੇ ਰਵਾਂਗੇ। ਬਹੁਤ ਬਹੁਤ ਧੰਨਵਾਦ ਤੁਹਾਡਾ ਪੰਜਾਬੀ ਰੇਡੀਓ USA ਦੇ ਸਰੋਤਿਆਂ ਨਾਲ। ਭਾਜੀ ਇੱਕ ਮੇਰੀ USA ਦੇ ਜਿਸਨੇ ਸਾਡੇ ਆਪਣੇ ਇੱਥੋਂ ਲੋਕ ਪੰਜਾਬੀ ਹੈਗੇ ਆ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਆ ਵੀ ਮਤਲਬ ਇਸ ਚੀਜ਼ ਦਾ ਜਿੱਦਾਂ 4 ਬੰਦੇ ਹੈਗੇ, ਹੋਰ ਵੀ ਬਹੁਤ ਸਿੰਘ ਨੇ ਮਤਲਬ, ਲੇਕਿਨ ਇਹਨਾਂ ਦਾ ਤਾਂ ਬਹੁਤ ਜ਼ਿਆਦਾ ਹੀ ਅਨਿਆਏ ਹੋ ਰਿਹਾ ਹੈਗਾ। ਤੇ ਇਹਨਾਂ ਦੇ ਲਈ ਰਿਹਾਈ ਦੇ ਲਈ ਜਿੱਦਾਂ ਜਦੋਂ ਵੀ ਤੁਹਾਡੇ ਕੋਲ ਬਾਹਰ ਇੱਥੋਂ ਦੀ ਜੋ ਸਰਕਾਰ ਆ ਜਾਂਦੀਆਂ, ਇਹਨਾਂ ਦੇ ਮੰਤਰੀ ਜਾਂਦੇ ਆ, ਤਾਂ ਜ਼ਰੂਰ ਉਹਨਾਂ ਨੂੰ ਇਹ ਕੁਐਸਚਨ ਕੀਤੇ ਜਾਣ ਵੀ ਕਿਉਂ ਨਹੀਂ ਇਹਨਾਂ ਨੂੰ ਛੱਡਿਆ ਜਾਂਦਾ ਤੇ ਰਿਹਾਈ ਦਾ ਸਮਰਥਨ ਕੀਤਾ ਜਾਵੇ। ਜੀ ਬਹੁਤ ਧੰਨਵਾਦ। ਜਿਹੜਾ ਤੁਹਾਡਾ ਮੈਸੇਜ ਆ ਪੰਜਾਬੀ ਰੇਡੀਓ USA ਦੇ ਮਾਧਿਅਮ ਦੇ ਰਾਹੀਂ ਸਾਰੇ ਅਮਰੀਕਾ ਤੇ ਕੈਨੇਡਾ ਦੇ ਵਿੱਚ ਇਹ ਸਰੋਤਿਆਂ ਤੱਕ ਬਿਲਕੁਲ ਪਹੁੰਚੇਗਾ ਜੀ। ਬਹੁਤ ਬਹੁਤ ਤੁਹਾਡਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।